ਕਿਹੜੇ ਮੁਲਕਾਂ ਦਾ ਵੀਜ਼ਾ ਮੁਸ਼ਕਲ ਲੱਗ ਰਿਹਾ ਜਾਂ ਬੰਦ ਹੈਗਾ? ਅੱਛਾ ਦੋਸਤੋ, ਅਸੀਂ ਇਸ ਵੇਲੇ ਮੌਜੂਦ ਹੈਗੇ ਆ ਦੁਬਈ ਤੇ ਇਹ ਕਿਹੜਾ ਏਰੀਆ ਹੈ ਔਰ ਇੱਥੇ ਕੌਣ ਜ਼ਿਆਦਾ ਕਮਿਊਨਿਟੀ ਦੇ ਲੋਕ ਰਹਿੰਦੇ ਨੇ। ਸਾਡੇ ਨਾਲ ਖੁਰਮ ਭਾਈ ਮੌਜੂਦ ਨੇ, ਇਹਨਾਂ ਕੋਲ ਪੁੱਛਨੇ ਕਾਫੀ ਅਰਸੇ ਤੋਂ ਦੁਬਈ ਦੇ ਵਿੱਚ ਮਾਸ਼ਾਅੱਲਾ ਸੈਟਲ ਨੇ। ਖੁਰਮ ਭਾਈ, ਅਸੀਂ ਉਹਨਾਂ ਕਿਹੜੇ ਇਲਾਕੇ 'ਚ ਖੜੇ ਆ, ਕਿਹੜਾ ਏਰੀਆ ਹੈ? ਅਸੀਂ ਇਸ ਟਾਈਮ ਬੁਰਜਮਨ ਖੜੇ ਆ। ਇਹ ਦੁਬਈ ਦਾ ਇੱਕ ਐਸਾ ਏਰੀਆ ਕਿ ਜਿਹੜਾ ਮਿਡਲ ਦੇ ਵਿੱਚ ਹੈ। ਠੀਕ ਹੈ ਠੀਕ ਹੈ। ਯਾਨੀ ਦੇ ਲੈਫਟ ਸਾਈਡ ਤੇ ਚਲੇ ਜਾਓ ਤਾਂ ਪੁਰਾਣਾ ਦੁਬਈ ਹੈ, ਰਾਈਟ ਸਾਈਡ ਤੇ ਚਲੇ ਜਾਓ ਤਾਂ ਤੁਹਾਨੂੰ ਨਵੀਂ ਦੁਬਈ ਮਿਲੇਗਾ। ਠੀਕ ਹੈ, ਠੀਕ ਹੋ ਬੁਰਜਮਨ ਦਾ ਏਰੀਆ ਐਗਜ਼ਿਟ 2 ਵਾਲੀ ਸਾਈਡ। ਇੱਥੇ ਟੋਟਲ ਉਹ ਲੋਕ ਰਹਿੰਦੇ ਪਏ ਨੇ ਜਿਹੜੇ ਫੈਮਿਲੀਜ਼ ਦੇ ਨਾਲ ਨੇ, ਮਿਡਲ ਕਲਾਸ ਫੈਮਿਲੀਜ਼, ਜਿਨ੍ਹਾਂ ਦੀ ਸੈਲਰੀ ਅਬਾਊਟ ਲਾਈਕ 5000 10,000 ਸਮਥਿੰਗ ਹੈ। ਕਿਉਂਕਿ ਆਮ ਬੰਦਾ ਇਸ ਏਰੀਆ 'ਚ ਵੀ ਨਹੀਂ ਰਹਿ ਸਕਦਾ। ਫਿਲਹਾਲ ਦਾ ਬਹੁਤ ਅੱਛਾ ਏਰੀਆ, ਯਾਨੀ ਕਿ ਅਸੀਂ ਤਕਰੀਬਨ 4.5 ਸਾਲ ਤੋਂ ਇਸ ਏਰੀਆ 'ਚ ਰਹਿੰਦੇ ਪਏ। ਅੱਛਾ, ਤੇ ਮੈਨੂੰ ਇਹ ਦੱਸੋ ਕਿ ਇੱਥੇ ਜ਼ਿਆਦਾ ਨੈਸ਼ਨੈਲਿਟੀ ਕਿਹੜੇ ਲੋਕ ਰਹਿ ਰਹੇ ਨੇ? ਇੱਥੇ ਮੋਸਟਲੀ ਜਿਹੜੀ ਨੈਸ਼ਨੈਲਿਟੀ ਹੈ, ਇੱਕ ਤੇ ਫਿਲੀਪੀਨ ਹੈ, ਦੂਸਰੇ ਸਾਊਥ ਇੰਡੀਅਨ। ਸਾਊਥ ਇੰਡੀਅਨ ਇਹ ਵੇ ਕਿ ਇਹਨਾਂ ਨੇ ਇੱਕ ਏਰੀਆ ਕਰਾਮਾ ਏਰੀਆ ਹੋ ਗਿਆ, ਮਨਫੋਲ ਏਰੀਆ ਹੋ ਗਿਆ ਦੁਬਈ ਦੇ ਵਿੱਚ, ਬੁਰਜਮਾਨ ਏਰੀਆ ਮੋਸਟਲੀ ਇਹਨਾਂ ਨੇ ਏਰੀਆ ਗ੍ਰੈਬ ਕੀਤਾ ਹੋਵੇ ਕਿਉਂਕਿ ਇਹਨਾਂ ਦੇ ਛੋਟੇ ਛੋਟੇ ਬਿਜ਼ਨਸ ਨੇ, ਛੋਟੇ ਛੋਟੇ ਰੈਸਟੋਰੈਂਟਸ ਨੇ, ਤਾਂ ਸਾਰਾ ਤਕਰੀਬਨ ਇਹਨਾਂ ਨੇ ਕਵਰ ਕੀਤਾ ਹੈ। ਪਾਕਿਸਤਾਨੀ ਬਹੁਤ ਘੱਟ ਆ। ਪਾਕਿਸਤਾਨੀ ਅੱਛਾ ਘੱਟ ਨੇ, ਠੀਕ ਹੈ। ਤੇ ਇੱਥੇ ਖਾਣ ਪੀਣ ਦੀਆਂ ਚੀਜ਼ਾਂ ਪਾਕਿਸਤਾਨੀ ਇੰਡੀਅਨ ਇਹ ਆਮ ਮਿਲ ਜਾਂਦੀਆਂ ਨੇ ਰੈਸਟੋਰੈਂਟਸ ਵਗੈਰਾ? ਬਹੁਤ ਜ਼ਿਆਦਾ ਪਾਕਿਸਤਾਨੀ, ਈਵਨ ਸੁਪਰਮਾਰਕੀਟ ਪਾਕਿਸਤਾਨੀ ਗਰੋਸਰੀ ਕਰਨੀ ਹੈ, ਗੋਸ਼ਤ ਖਾਣਾ ਹੈ, ਤੇ ਨਾਲ ਹੀ ਤੇ ਸੁਪਰਮਾਰਕੀਟ ਵੀ ਹੈਗੀ ਹੈ। ਪਿੱਛੇ 2-3 ਰੈਸਟੋਰੈਂਟ ਨੇ, ਪਾਕਿਸਤਾਨੀ ਸਵੀਟ ਵੀ ਹੈ। ਮੋਸਟਲੀ ਅਗਰ ਤੁਸੀਂ ਕਹੋ ਕਿ ਬਹੁਤ ਜ਼ਿਆਦਾ, ਉਹ ਸਾਰੇ ਅਗਰ ਇਸ ਲਾਈਨ 'ਚ ਵੀ ਦੇਖਿਆ ਜਾਏ, ਸਾਹਮਣੇ ਦੇਖਿਆ ਜਾਏ, ਤੁਹਾਡੇ ਬੈਕ ਸਾਈਡ ਤੇ ਵੀ ਦੇਖਿਆ ਜਾਏ, ਤੇ ਟੋਟਲ ਇੰਡੀਅਨ ਰੈਸਟੋਰੈਂਟਸ ਨੇ। ਅੱਛਾ, ਮੈਨੂੰ ਇਹ ਦੱਸੋ ਕਿ ਇਸ ਵੇਲੇ ਵੀਜ਼ੇ ਦੀ ਕੀ ਸਿਚੁਏਸ਼ਨ ਹੈਗੀ ਹੈ? ਕਿਹੜੇ ਮੁਲਕਾਂ ਦਾ ਵੀਜ਼ਾ ਮੁਸ਼ਕਲ ਲੱਗ ਰਿਹਾ ਜਾਂ ਬੰਦ ਹੈਗਾ? ਕਰੰਟਲੀ ਜਿਹੜੇ ਰਿਸਟ੍ਰਿਕਟਿਡ ਕੰਟਰੀਜ਼ ਨੇ ਉਹਨਾਂ ਵਿੱਚ ਫਸਟ ਆਫ ਆਲ ਹੈ ਬੰਗਲਾਦੇਸ਼ ਨੇ, ਕਿ ਉਹਨਾਂ ਦੀ ਸਿਚੁਏਸ਼ਨ ਹੀ ਐਸੀ ਹੈ ਕਿ ਉਹ ਇੱਥੇ ਆ ਕੇ ਫਰਾਡ ਦੇ ਵਿੱਚ ਜ਼ਿਆਦਾ ਮੁਲਵਸ ਨੇ, ਜਿਹਦੀ ਵਜ੍ਹਾ ਨਾਲ, ਕਿਉਂਕਿ ਇਹ ਗਵਰਨਮੈਂਟ ਐਸੀ ਅਮਨ ਪਸੰਦ ਹੈ। ਕਿਉਂਕਿ ਜਿਹੜਾ ਸਾਨੂੰ ਜਿਹੜੇ ਰਿਜ਼ਕ ਦਿੰਦਾ ਪਿਆ, ਜਿਹੜਾ ਮੁਲਕ ਜਿਹਦੇ ਨਾਲ ਸਾਡੇ ਘਰ ਚੱਲਦੇ ਪਏ ਨੇ, ਤੇ ਅਸੀਂ ਉਸ ਮੁਲਕ ਨੂੰ ਹੀ ਪ੍ਰਮੋਟ ਕਰਾਂਗੇ। ਤੇ ਬੰਗਲਾਦੇਸ਼ ਨੰਬਰ 1 ਤੇ ਵੇ, ਉਹਦੇ ਵਿੱਚ ਤਾਂ ਬਹੁਤ ਜ਼ਿਆਦਾ ਐਸਾ ਨੇ ਕਿ ਇਨਸਾਈਡ ਵੀ ਜਿਹੜਾ ਇੱਥੇ ਬੰਦਾ ਰਹਿੰਦਾ ਪਿਆ ਉਹਦਾ ਵੀ ਵੀਜ਼ਾ ਨਹੀਂ ਲੱਗਦਾ ਪਿਆ। ਤੇ ਸੈਕਿੰਡ ਕੰਟਰੀ ਇਜ਼ ਕੁਛ ਕਹਿ ਲੈਂਦੇ ਕਾਲਾ ਦੇ ਮੁਲਕ ਨੇ। ਠੀਕ ਹੈ, ਨਾਈਜੀਰੀਆ ਹੋ ਗਿਆ। ਨਾਈਜੀਰੀਆ ਦੇ ਕੁਛ ਐਸੇ 2-3 ਮੁਲਕ ਨੇ ਜਿਹੜੇ ਪੂਰੇ ਹੀ ਬੰਦ ਕਰਤੇ ਗਏ ਨੇ। ਠੀਕ ਹੈ, ਐਟ ਦਾ ਐਂਡ ਪਾਕਿਸਤਾਨ ਵੱਲ ਆ ਜਾਈਏ। ਪਾਕਿਸਤਾਨ ਦੇ ਵੀਜ਼ੇ ਬੇਸਿਕਲੀ ਬੰਦ ਨਹੀਂ ਕੀਤੇ ਗਏ। ਉਹਦੇ ਵਿੱਚ ਕੁਝ ਰੀਜ਼ਨਸ ਨੇ ਕਿ ਕੁਝ ਰਿਸਟ੍ਰਿਕਸ਼ਨਸ ਐਸੀਆਂ ਕੀਤੀਆਂ ਗਈਆਂ ਨੇ ਕਿ ਜਿਹੜਾ ਕੁਆਲੀਫਾਈਡ ਬੰਦਾ ਉਹ ਆਵੇ, ਉਹ ਵੀਜ਼ਾ ਲਵਾ ਸਕਦਾ, ਇੱਥੇ ਆ ਕੰਮ ਕਰੇ। ਠੀਕ ਹੈ, ਕਰੰਟਲੀ ਜਿਹੜੇ ਆਊਟਸਾਈਡ ਵੀਜ਼ਾ, ਆਊਟਸਾਈਡ ਇਮੀਗ੍ਰੇਸ਼ਨ ਹੈ, ਉਹਨੂੰ ਕੁਝ ਅਰਸੇ ਵਾਸਤੇ ਬੰਦ ਕਰਤਾ ਗਿਆ। ਹੋਪਫੁਲੀ ਇਨਸ਼ਾਅੱਲਾ 2026 ਤੋਂ ਪ੍ਰੋਪਰ ਵੀਜ਼ੇ ਦੁਬਾਰਾ ਨਾਰਮਲ ਹੋ ਜਾਣਗੇ। ਤੇ ਹੋਰ ਕਿਹੜੇ ਮੁਲਕਾਂ ਦੇ ਬੰਦ ਹੈਗੇ ਨੇ? ਅਫਗਾਨਿਸਤਾਨ ਦਾ ਵੀ ਬੰਦ ਹੈ? ਅਫਗਾਨਿਸਤਾਨ ਤੇ ਸ਼ੁਰੂ ਤੋਂ ਹੀ, ਅਫਗਾਨਿਸਤਾਨ ਈਰਾਨ ਇੱਕ ਐਸੀ ਪਟੜੀ ਹੈ ਕਿ ਜਿਹਦੇ ਵਿੱਚ ਜ਼ਿਆਦਾ ਯਾਨੀ ਕਿ ਕੁਝ ਐਸੇ ਕੇਸਿਸ ਸਾਹਮਣੇ ਆਏ, ਕਿ ਐਸੀ ਚੀਜ਼ਾਂ ਸਾਹਮਣੇ ਆਈਆਂ ਜਿਹਦੀ ਵਜ੍ਹਾ ਨਾਲ ਇਹਨਾਂ ਨੇ ਸ਼ੁਰੂ ਤੋਂ ਹੀ ਬੰਦ ਰੱਖੇ ਨੇ। ਇਹ ਅੱਜ ਤੱਕ ਨਹੀਂ ਖੋਲੇ। ਹਾਂ, ਅਲਬੱਤਾ ਉਹ ਲੋਕ ਆ ਸਕਦੇ ਨੇ ਜਿਹੜੇ ਇਨਵੈਸਟਰ ਨੇ, ਜਿਹੜੇ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਨੇ, ਜਿਹੜੇ ਆਲਰੇਡੀ ਪ੍ਰਾਪਰਟੀ ਪਰਚੇਜ਼ ਕਰਕੇ ਇੱਥੇ ਆ ਕੇ ਰਹਿੰਦੇ ਪਏ ਨੇ, ਉਹ ਇੱਥੇ ਆ ਚੁੱਕੇ ਨੇ। ਅਦਰਵਾਈਜ਼ ਆਊਟਸਾਈਡ ਇਮੀਗ੍ਰੇਸ਼ਨ ਟੋਟਲ ਇਹਨਾਂ ਦੀ ਬੰਦ ਹੈਗੀ। ਗੋਲਡਨ ਵੀਜ਼ਾ ਅਪਲਾਈ ਕਰਨ ਦਾ ਜਾਂ ਉਹਦਾ ਤਰੀਕਾਕਾਰ ਕੀ ਹੈਗਾ ਐਜ਼ ਅ ਪਾਕਿਸਤਾਨੀ ਕੋਈ ਕਰਨਾ ਚਾਹੇ ਤੇ? ਗੋਲਡਨ ਵੀਜ਼ਾ ਦਾ ਜਿਹੜਾ ਬੈਸਟ ਵੇ ਈਵਨ ਕੋਈ ਬੰਦਾ ਪਾਕਿਸਤਾਨ ਹੈ, ਠੀਕ ਹੈ, ਅਗਰ ਉਹ ਅਪਲਾਈ ਕਰਨਾ ਚਾਹੁੰਦਾ ਹੈ, ਯੂਏਈ ਅੰਬੈਸੀ ਥਰੂ ਚਲਾ ਜਾਏ, ਜਾ ਕੇ ਪਹਿਲੇ ਆਪਣੀ ਰਿਕੁਆਇਰਮੈਂਟ ਦੇ ਮੁਤਾਬਕ ਮਲਟੀਪਲ ਐਂਟਰੀ ਲਵੇ, ਆ ਕੇ ਇੱਥੇ ਪ੍ਰਾਪਰਟੀ ਪਰਚੇਜ਼ ਕਰ ਲੈ। ਦੁਬਈ ਦੇ ਵਿੱਚ ਇਨਵੈਸਟਮੈਂਟ ਕਰਨੀ ਹੈ ਤਾਂ ਤੁਸੀਂ ਪ੍ਰਾਪਰਟੀ 'ਚ ਕਰੋ। ਪ੍ਰਾਪਰਟੀ ਕੈਸੀ ਹੈ ਐਜ਼ ਕੰਪੇਅਰ ਟੂ ਅਗਰ ਪਾਕਿਸਤਾਨ ਨੂੰ ਤੁਸੀਂ ਕੋਈ ਇਨਵੈਸਟਮੈਂਟ ਕਰਦੇ ਹੋ ਤਾਂ ਬਹੁਤ ਜ਼ਿਆਦਾ ਕੋਈ ਫਰਕ ਨਹੀਂ। ਇੱਥੇ ਤੁਸੀਂ ਇੱਕ ਛੋਟਾ ਸਟੂਡੀਓ ਫਲੈਟ ਲੈ ਕੇ ਤੁਸੀਂ ਜਨਾਬ ਉਹ ਇਨਵੈਸਟ ਕਰਕੇ ਤੇ ਗੋਲਡਨ ਵੀਜ਼ਾ ਲੈ ਸਕਦੇ ਹੋ। ਜੋ ਹੀ ਤੁਸੀਂ ਕੋਈ ਵੀ ਪ੍ਰਾਪਰਟੀ ਪਰਚੇਜ਼ ਕਰੋਗੇ, ਗਵਰਨਮੈਂਟ ਸਾਹਿਬ ਤੋਂ ਪਹਿਲਾਂ ਤੁਹਾਨੂੰ 10 ਸਾਲ ਦਾ ਵੀਜ਼ਾ ਗੋਲਡਨ ਵੀਜ਼ਾ ਦੀ ਸ਼ਕਲ 'ਚ ਦੇਗੀ। ਦ ਸੈਕੰਡ ਪਾਲਿਸੀ ਇਜ਼, ਅਗਰ ਕੋਈ ਬੰਦਾ ਇੱਥੇ ਰਹਿੰਦਾ ਪਿਆ ਜਿਹਦੀ ਅਬਾਊਟ ਸੈਲਰੀ 35,000 ਹੈ ਜਾਂ ਗਵਰਨਮੈਂਟ EMPLOYEE ਹੈ, ਈਵਨ ਕੋਈ ਗਵਰਨਮੈਂਟ ਟੀਚਰ ਹੈ, ਪ੍ਰਾਈਵੇਟ ਟੀਚਰ ਹੈ, ਉਹਨੂੰ ਵੀ ਗਵਰਨਮੈਂਟ ਦੇਂਦੀ ਪਈ ਹੈ ਕਿ ਵੀਜ਼ਾ ਆ ਕੇ 10 ਸਾਲ ਤੱਕ ਤੋਂ ਵੀਜ਼ਾ ਲੈ ਲਓ। ਪ੍ਰੋਪਰਟੀ ਮਿਨੀਮਮ ਕਿੰਨੀ ਦੀ ਹੋਣੀ ਚਾਹੀਦੀ ਹੈ? ਪ੍ਰੋਪਰਟੀ ਇਹਦੇ ਵਿੱਚ ਕੋਈ ਐਸਾ ਕ੍ਰਾਈਟੇਰੀਆ ਨਹੀਂ ਹੈਗਾ। ਇੱਕ ਛੋਟਾ ਸਟੂਡੀਓ ਫਲੈਟ ਤੁਸੀਂ ਲੈਂਦੇ ਹੋ, ਠੀਕ ਹੈ, ਉਹਦਾ ਕ੍ਰਾਈਟੇਰੀਆ ਵੀ 2.5 ਤੋਂ 3 ਲੱਖ ਦਿਰਹਮ। ਠੀਕ ਹੈ, ਉਹਦੇ ਵਿੱਚ 10 ਤੋਂ 20% ਤੁਸੀਂ ਡਾਊਨ ਪੇਮੈਂਟ ਦਿੰਦੇ ਹੋ, ਟਾਈਟਲ ਡੀਡ ਤੁਹਾਡੇ ਨਾਂ ਤੇ ਮੁੰਤਕਿਲ ਹੋ ਜਾਏਗੀ। ਜੋ ਹੀ ਟਾਈਟਲ ਡੀਡ ਤੁਹਾਡੇ ਨਾਂ ਤੇ ਹੋਏਗੀ, ਵਿਦਨ ਫਿਊ ਡੇਜ਼ ਤੁਹਾਨੂੰ ਗਵਰਨਮੈਂਟ ਆਪ ਹੀ ਵੀਜ਼ਾ ਆਫਰ ਕਰ ਦੇਗੀ। ਤੇ ਬਾਕੀ ਪੈਸੇ ਕਿਦੋਂ ਦੇਣੇ ਨੇ? 2.5 ਤੋਂ 3 ਲੱਖ ਜਿਹੜਾ? ਉਹਦੇ ਤੇ ਡਿਫਰੈਂਟ ਇੱਕ ਪਾਲਿਸੀਜ਼ ਨੇ ਪ੍ਰਾਪਰਟੀ ਕੰਪਨੀ ਦੀਆਂ। ਉਹ ਐਵਰੀ ਮੰਥ ਲਾਈਕ ਕਿਸ਼ਤਾਂ ਨੇ, ਤੁਸੀਂ ਇੰਜ ਕਰ ਲਵੋ 2% ਦੇਣਾ ਹੈ, 5% ਦੇਣਾ ਹੈ, ਕੁਝ ਇਸ ਤਰ੍ਹਾਂ में आसान के साथ ਨੇ, ਯਾਨੀ ਲਾਈਕ 5 ਸਾਲ ਦਾ 10 ਸਾਲ ਦਾ ਪਲਾਨ, ਕੁਝ ਇਸ ਤਰ੍ਹਾਂ ਦੀਆਂ। ਤੇ ਇਸ ਵੇਲੇ ਦੁਬਈ ਦੇ ਜਿਹੜੇ ਸਾਡੇ ਪਾਕਿਸਤਾਨੀ ਕਮਿਊਨਿਟੀ ਹੈ, ਫੈਮਿਲੀਜ਼ ਦੇ ਨਾਲ ਜ਼ਿਆਦਾ ਰਹਿ ਰਹੇ ਨੇ ਜਾਂ ਬੈਚਲਰ ਯਾਨੀ ਸਿੰਗਲ ਜ਼ਿਆਦਾ ਨੇ? ਕਰੰਟਲੀ ਫੈਮਿਲੀਜ਼ ਬਹੁਤ ਜ਼ਿਆਦਾ ਨੇ। ਪਾਕਿਸਤਾਨ ਤੋਂ ਬਹੁਤ ਸਾਰੇ ਇਨਵੈਸਟਰ ਇੱਧਰ ਮੂਵ ਕਰ ਗਏ ਨੇ ਡਿਊ ਟੂ ਪਾਕਿਸਤਾਨ ਸਿਚੁਏਸ਼ਨ। ਪਾਕਿਸਤਾਨ ਜਿਹੜੀ ਲੇਬਰ ਇਸ ਟਾਈਮ ਰਹਿੰਦੀ ਪਈ ਹੈ ਉਹ ਇੱਕ ਲਿਮਿਟਿਡ ਲੇਬਰ ਹੈ ਇਸ ਟਾਈਮ। ਠੀਕ ਹੈ, ਬਹੁਤ ਸਾਰੀ ਅਦਰ ਨੈਸ਼ਨੈਲਿਟੀ ਜਿਸ ਤਰ੍ਹਾਂ ਨੇਪਾਲ, ਇੰਡੀਆ ਹੁਣ ਉਹ ਜ਼ਿਆਦਾ ਹੋ ਗਈ ਹੈ, ਕਿਉਂਕਿ ਜਦੋਂ ਪਾਕਿਸਤਾਨ ਦੀ ਲੇਬਰ ਨੂੰ ਰੋਕਤਾ ਗਿਆ ਹੋਵੇ ਤਾਂ ਅੱਗੋਂ ਹੁਣ ਮਜ਼ੀਦ ਲੇਬਰ ਨਹੀਂ ਆਉਂਦੀ।
ਅੱਛਾ ਹੁਣ ਇਸ ਵੇਲੇ ਯਾਨੀ ਕਿ ਨਵੰਬਰ 2025 ਸਹੀ ਵੀਡੀਓ ਬਣਾ ਰਹੇ ਆ ਪਾਕਿਸਤਾਨ ਤੋਂ ਜਿਹੜੇ ਕੋਈ ਇੱਥੇ ਆਉਣਾ ਚਾਹੁੰਦੇ ਨੇ ਆਜ਼ਾਦ ਵੀਜ਼ੇ ਤੇ ਜਾਂ ਦੁਬਈ ਆਉਣਾ ਚਾਹੁੰਦੇ ਨੇ ਬਸ ਉਹਨਾਂ ਨੂੰ ਕਿੰਨਾ ਮਜ਼ੀਦ ਇੰਤਜ਼ਾਰ ਕਰਨਾ ਪਏਗਾ ਜਾਂ ਕੀ ਉਹ ਮਤਲਬ ਲੀਗਲ ਤਰੀਕਾ ਕੀ ਹੈ? ਕਰੰਟਲੀ ਇੱਕ ਚੀਜ਼ ਦੱਸਦਾ ਵਾਂ ਕਿ UAE ਕੋਈ ਗਵਰਨਮੈਂਟ ਨੇ ਕਦੀ ਵੀ ਕੋਈ ਆਜ਼ਾਦ ਵੀਜ਼ਾ ਅਨਾਉਂਸ ਨਹੀਂ ਕੀਤਾ ਤੇ ਐਸੀ ਕੋਈ ਆਪਸ਼ਨ ਵੀ ਨਹੀਂ ਹੈ। ਇਹ ਜਸਟ ਇੱਕ ਸਾਡੇ ਕਹਿਣ ਦਾ ਹੀ ਹੈਗਾ ਜਿਹੜੇ ਲੋਕ ਸਮਝਦੇ ਨੇ। ਜੀ ਬਿਲਕੁਲ ਬਿਲकुल ऐसा कुछ नहीं हैगा। अगर कोई किसी कंपनी में आना चाहता है तो गवर्नमेंट ਜਿਹੜੀਆਂ ਇੱਕ ਸੈਮੀ ਗਵਰਨਮੈਂਟ ਅਦਾਰੇ ਨੇ ਗਵਰਨਮੈਂਟ ਅਪਰੂਵ ਸ਼ੁਦਾ ਨੇ ਤੇ ਉਹ ਹਲੇ ਵੀ ਵੀਜ਼ੇ ਪਾਕਿਸਤਾਨ ਜਾਂਦੇ ਪਏ ਨੇ ਲੇਕਿਨ ਲੇਬਰ ਦੀ ਸੂਰਤ ਹੈ। ਜਿਹੜੇ ਤੁਸੀਂ ਕਹਿੰਦੇ ਪਏ ਕਿ ਓਪਨ ਇਮੀਗ੍ਰੇਸ਼ਨ ਹੈ ਜਿਸ ਤਰ੍ਹਾਂ ਅੱਜ ਤੋਂ 2-4 ਸਾਲ ਪਹਿਲਾਂ ਸਾਡੇ ਚੱਲਦੀ ਆ ਰਹੀ ਸੀ ਉਹ ਇਨਸ਼ਾਅੱਲਾ ਜਨਵਰੀ 2026 ਤੋਂ ਇਨਸ਼ਾਅੱਲਾ ਪ੍ਰੋਪਰ ਇੱਕ ਆਪਰੇਸ਼ਨ ਦੁਬਾਰਾ ਸ਼ੁਰੂ ਕਰਤਾ ਜਾਏਗਾ। ਲੇਕਿਨ ਇੱਕ ਮੈਸੇਜ ਪਾਕਿਸਤਾਨੀ ਕਮਿਊਨਿਟੀ ਨੂੰ ਸਾਰਿਆਂ ਨੂੰ ਇਹ ਦਵਾਂਗਾ ਕਿ ਯਾਰ ਆਓ ਸੋ ਦਫਾ ਆਓ। ਇਹ ਇੱਕ ਐਸਾ ਸਾਡਾ ਸੈਕੰਡ ਹੋਮ ਹੈ, ਇੱਥੋਂ ਅਸੀਂ ਕਮਾ ਕੇ ਆਪਣੇ ਮੁਲਕ 'ਚ ਭੇਜਾਂਗੇ, ਠੀਕ ਹੈ। ਤੇ ਇਹਨੂੰ ਵੀ ਤੁਸੀਂ ਓਨੀ ਹੀ ਅਹਿਮੀਅਤ ਦਿਓ ਜਿੰਨੀ ਤੁਸੀਂ ਆਪਣੇ ਮੁਲਕ ਨੂੰ ਦਿੰਦੇ ਹੋ। ਇੱਥੇ ਕਿਸੇ ਕਿਸਮ ਦਾ ਕੋਈ ਕ੍ਰਾਈਮ ਨਹੀਂ ਹੋਣਾ ਚਾਹੀਦਾ, ਕਿਸੇ ਵੀ ਕ੍ਰਿਮੀਨਲ ਕੰਮ ਦੇ ਵਿੱਚ ਕੋਈ ਵੀ ਮੁਲਵਸ ਨਾ ਹੋਵੇ। ਸੋ ਦਫਾਨ ਇਨਸ਼ਾਅੱਲਾ ਨੈਕਸਟ ਈਅਰ ਤੋਂ ਵੈਸੇ ਵੀ ਇਮੀਗ੍ਰੇਸ਼ਨ ਓਪਨ ਹੋ ਰਹੀ ਹੈ। ਬੜੀ ਅੱਛੀ ਗੱਲ ਖੁਰਮ ਭਾਈ ਤੁਸੀਂ ਕਹੀ ਹੈ ਕਿ ਜਿਸ ਮੁਲਕ ਦੇ ਵਿੱਚੋਂ ਰਿਜ਼ਕ ਬੱਚਿਆਂ ਦਾ ਮਿਲਦਾ ਹੈ ਉਸ ਮੁਲਕ ਦੀ ਬੜੀ ਕਦਰ ਕਰਨੀ ਚਾਹੀਦੀ ਹੈ। ਔਰ ਦੁਬਈ ਦੇ ਵਿੱਚ ਅਗਰ ਕੋਈ ਲੋਕ ਰਹਿ ਨੇ ਔਰ ਉਹ ਕ੍ਰਿਮੀਨਲ ਨੇ ਜਾਂ ਕ੍ਰਾਈਮ ਕਰਦੇ ਨੇ ਮੇਰਾ ਖਿਆਲ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਜਿਹੜਾ ਰਿਜ਼ਕ ਦੇ ਰਿਹਾ ਔਰ ਏਡੇ ਅੱਛੀ ਹੈ ਮੈਨੇਜਮੈਂਟ ਏਡਾ ਅੱਛਾ ਮੁਲਕ ਹੈ ਤੇ ਉਹਦੇ ਵਿੱਚ ਆ ਕੇ ਨਾ ਤੇ ਗਲਤ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਵਜ੍ਹਾ ਨਾਲ ਫਿਰ ਕੋਈ ਚੰਦ ਲੋਕ ਕ੍ਰਾਈਮ ਕਰਦੇ ਨੇ ਜਾਂ ਗਲਤ ਕਰਦੇ ਨੇ ਲੇਕਿਨ ਸਜ਼ਾ ਸਾਰਿਆਂ ਨੂੰ ਮਿਲਦੀ ਹੈ ਵੀਜ਼ੇ ਸਖਤੀ। ਬਿਲਕੁਲ ਬੇਗ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ ਕਿ ਇਹ ਚੀਜ਼ਾਂ ਸਾਡੇ ਤੇ ਇੰਜ ਇਫੈਕਟ ਕਰਦੀਆਂ ਪਈਆਂ ਨੇ ਕਿ ਸਾਡੇ ਬਹੁਤ ਸਾਰੇ ਕੰਮ ਨੇ ਬਹੁਤ ਸਾਰੀ ਚੀਜ਼ਾਂ ਨੇ ਜਿਹਤੋਂ ਅਸੀਂ ਵੀ ਰੁਕ ਗਏ ਹਾਂ ਤੇ ਉਹਦੇ ਉਸ ਦਾਇਰੇ 'ਚ ਅਸੀਂ ਵੀ ਆ ਗਏ ਹਾਂ, ਠੀਕ ਹੈ। ਤੇ ਲੇਕਿਨ ਨਹੀਂ ਅਲਹਮਦੁਲਿਲਾ ਅਸੀਂ ਇੱਕ ਕਾਨੂੰਨ ਦੀ ਪਾਸਦਾਰੀ ਕਰਨ ਵਾਲੇ ਲੋਕ ਹਾਂ, ਠੀਕ ਹੈ। ਇੱਥੋਂ ਦਾ ਕਾਨੂੰਨ ਇੱਥੋਂ ਦਾ ਮਾਹੌਲ ਸਭ ਤੋਂ ਅੱਛਾ ਹੈ, ਠੀਕ ਹੈ। ਤੇ ਅਲਹਮਦੁਲਿਲਾ ਸਾਰਾ ਕੁਝ ਅੱਛਾ ਚੱਲਦਾ ਪਿਆ। ਅੱਛਾ ਮੈਨੂੰ ਥੋੜਾ ਜਿਹਾ ਦੱਸ ਦਿਓ ਕਿ ਫੈਮਿਲੀ ਵੀਜ਼ੇ ਜਿਹੜੇ ਹੈਗੇ ਨੇ ਵਿਜ਼ਿਟ ਵੀਜ਼ੇ ਜਾਂ ਉਹ ਮਿਲ ਰਹੇ ਨੇ ਹਲੇ ਦੁਬਈ ਦੇ ਪਾਕਿਸਤਾਨੀਆਂ ਨੂੰ? ਬਿਲਕੁਲ 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 ਉਹਦੇ ਵਾਸਤੇ ਵੀ ਕੁਝ ਕ੍ਰਾਈਟੇਰੀਆ ਆਵੇ। ਇੱਕ ਨਵੰਬਰ 1 ਤੋਂ ਇੱਕ ਛੋਟੀ ਜਿਹੀ ਪਾਲਿਸੀ ਇਹਨਾਂ ਅਨਾਉਂਸ ਕੀਤੀ ਹੈ, ਬੜੀ ਜ਼ਬਰਦਸਤ ਹੈ। ਜਿਸ ਤਰ੍ਹਾਂ ਲਾਈਕ ਅਗਰ ਮੈਂ ਆਪਣੀ ਫੈਮਿਲੀ ਨੂੰ ਬੁਲਾਉਣਾ ਚਾਹ ਰਿਹਾ ਮੇਰੀ ਮਿਨੀਮਮ ਸੈਲਰੀ ਜਿਹੜੀ 5000 ਹੋਣੀ ਚਾਹੀਦੀ ਹੈ, ਠੀਕ ਹੈ। ਅਗਰ ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਬੁਲਾਉਣਾ ਤੇ ਮੇਰੀ ਸੈਲਰੀ 8000 ਹੋਣੀ ਚਾਹੀਦੀ ਹੈ। ਅਗਰ ਮੇਰੀ 50000 ਸੈਲਰੀ 15000 ਸਮਥਿੰਗ 15000 ਸੈਲਰੀ ਹੈ ਤੇ ਮੈਂ ਕਿਸੇ ਵੀ ਦੋਸਤ ਅਹਬਾਬ ਕਿਸੇ ਨੂੰ ਵੀ ਆਪਣੀ ਅੰਡਰ ਸਪਾਂਸਰਸ਼ਿਪ ਤੇ ਬੁਲਾ ਸਕਣਾ ਵਾ। ਇਟਸ ਓਨਲੀ ਟੂਰਿਜ਼ਮ ਪਰਪਸ, ਠੀਕ ਹੈ। ਇਹ ਸਿਰਫ ਵਿਜ਼ਿਟ ਵੀਜ਼ੇ ਵਾਲਾ ਕੰਮ ਹੈਗਾ। ਇਸ ਤੋਂ ਹਟ ਕੇ ਅਗਰ ਕੋਈ ਫੈਮਿਲੀ ਵੀਜ਼ਾ ਅਪਲਾਈ ਕਰਨਾ ਚਾਹ ਰਿਹਾ ਪਾਕਿਸਤਾਨ ਤੋਂ ਬਿਲਕੁਲ ਆ ਸਕਦਾ ਹੈ। ਸਿੰਗਲ ਐਂਟਰੀ ਕਿਸੇ ਨੂੰ ਵੀ ਨਹੀਂ ਮਿਲੇਗੀ। ਸਿੰਗਲ ਐਂਟਰੀ ਸਿਰਫ ਮਲਟੀਪਲ ਦੀ ਸੂਰਤ ਵਿੱਚ ਉਹ ਵੀ ਜਾ ਕੇ ਐਮਬੈਸੀ ਜਾਣ, ਐਲੀਜੀਬਿਲਟੀ ਉੱਥੇ ਆਪਣੀ ਸ਼ੋਅ ਕਰਵਾਉਣ, ਆਪਣੇ ਡਾਕੂਮੈਂਟ ਦੇਣ। ਅਗਰ ਐਮਬੈਸੀ ਦੇਗੀ ਤੁਸੀਂ ਆ ਸਕਦੇ। ਅੱਛਾ ਮੈਨੂੰ ਇਹ ਦੱਸੋ ਕਿ ਇਸ ਵੇਲੇ ਦੁਬਈ ਦੇ ਵਿੱਚ ਜਿਹੜੇ ਨੇ ਗੋਰੇ ਬਹੁਤ ਜ਼ਿਆਦਾ ਆ ਰਹੇ ਨੇ ਤੇ ਉਹਨਾਂ ਦਾ ਕੋਈ ਖਾਸ ਏਰੀਆ ਕਿਹੜੇ ਇਲਾਕਿਆਂ 'ਚ ਜ਼ਿਆਦਾ ਰਹਿ ਰਹੇ ਨੇ ਕਿਉਂਕਿ ਇੱਥੇ ਸਾਨੂੰ ਐਸੇ ਇਲਾਕੇ 'ਚ ਤਾਂ ਕੋਈ ਗੋਰਾ ਨਹੀਂ ਨਜ਼ਰ ਆਇਆ। ਹਾਂਜੀ ਬਿਲਕੁਲ ਕਿਉਂਕਿ ਤੁਸੀਂ ਖੈਰ ਨਾ ਆਏ ਹੋ ਤੇ ਇਹ ਏਰੀਆ ਜਿਹੜਾ ਮੈਂ ਤੁਹਾਨੂੰ ਦੱਸਿਆ ਵੇ ਕਿ ਇੱਕ ਮਿਡਲ ਕਲਾਸ ਏਰੀਆ, ਠੀਕ ਹੈ। ਇਸ ਤੋਂ ਪਿੱਛੇ ਚਲੇ ਜਾਈਏ ਤੇ ਸਾਰਾ 올ਡ ਦੁਬਈ ਹੈ, ਠੀਕ ਹੈ। ਅੱਗੇ ਚਲੇ ਜਾਈਏ ਤਾਂ ਸਾਰਾ ਨਿਊ ਦੁਬਈ ਹੈ। ਨਿਊ ਦੁਬਈ ਤੋਂ ਸ਼ੁਰੂ ਹੋ ਜਾਂਦਾ ਸ਼ੇਖ ਜ਼ਾਇਦ ਰੋਡ ਤੋਂ ਅੱਗੋਂ ਸਾਰਾ ਮਰੀਨਾ JBR ਇਹ ਸਾਰਾ ਉਹ ਏਰੀਆ ਜਿਹੜਾ ਗੋਰਿਆਂ ਨੇ ਕਵਰ ਕੀਤਾ ਹੈ। ਅੱਛਾ ਜਾਂ ਨਿਊ ਦੁਬਈ ਦੀ ਕੁਝ ਐਸੀ ਕਮਿਊਨਿਟੀਆਂ ਇਹਨਾਂ ਨੇ ਬਣਾਈਆਂ ਨੇ ਬਹੁਤ ਜ਼ਬਰਦਸਤ ਜਿੱਥੇ ਬੜਾ ਪੁਰਸਕੂਨ ਏਰੀਆ ਹੈ। ਇਨਸ਼ਾਅੱਲਾ ਆਇੰਦਾ ਆਉਣ ਵਾਲੇ 1-2 ਦਿਨ 'ਚ ਤੁਹਾਨੂੰ ਉਹ ਵੀ ਵਿਜ਼ਿਟ ਕਰਵਾਵਾਂਗੇ। ਕਾਫੀ ਜ਼ਿਆਦਾ ਕਮਿਊਨਿਟੀ ਕਾਫੀ ਜ਼ਿਆਦਾ ਚੀਜ਼ਾਂ ਜਿਹੜੀਆਂ ਐਕਸਪਲੋਰ ਕਰਨ ਵਾਲੀਆਂ ਨੇ। ਫਿਰ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਗੋਰੇ ਕਿਸ ਏਰੀਆ ਦੇ ਵਿੱਚ ਜਾ ਰਹੇ ਨੇ ਜ਼ਿਆਦਾ। ਤੇ ਆਖਰ ਤੇ ਦੱਸ ਦਿਓ ਕਿ ਜਿਹੜੇ ਇੱਥੋਂ ਦੇ ਅਰਬੀ ਹੈਗੇ ਨੇ ਉਹ ਕਿਹੜੇ ਏਰੀਆ ਜਾਂ ਉਹਨਾਂ ਦਾ ਲਿਵਿੰਗ ਸਟੈਂਡਰਡ ਕੀ ਹੈਗਾ? ਹਾਂ ਅਰਬੀਆਂ ਦਾ ਲਿਵਿੰਗ ਸਟੈਂਡਰਡ ਬਹੁਤ ਜ਼ਬਰਦਸਤ ਬਹੁਤ ਹੀ ਪੋਲਾਈਟ ਇਹ ਲੋਕ ਨੇ, ਠੀਕ ਹੈ। ਇਹ ਜ਼ਿਆਦਾ ਰਹਿੰਦੇ ਪਏ ਨੇ ਕੁਝ ਦੁਬਈ ਸ਼ਹਿਰ ਦੇ ਵਿੱਚ ਜਾਓ ਤੇ ਮਨਕੋਲ ਏਰੀਆ ਤੇ, ਠੀਕ ਹੈ। ਇੱਧਰ ਨਿਕਲ ਜਾਓ ਤੇ ਜਾਂ ਦੁਬਈ ਦੇ ਕੁਝ ਮਹਿਸੂਸ ਏਰੀਆ ਨੇ ਦੁਬਈੋਂ ਬਾਹਰ ਨਿਕਲੀਏ ਤੇ ਇਹਨਾਂ ਦੇ ਬਕਾਇਦਾ ਵਿਲਾਸ ਵਗੈਰਾ ਨੇ ਬਹੁਤ ਅੱਛੇ ਲੋਕ ਨੇ। ਯਾਨੀ ਕਿ ਅਸੀਂ ਅਗਰ ਅੰਦਰ ਕਮਿਊਨਿਟੀ 'ਚ ਰਹਿੰਦੇ ਪਏ ਨਾ ਆਂਦੇ ਜ਼ਰੂਰ ਨੇ ਇੱਥੇ ਫਿਰ ਤੁਰ ਕੇ ਇੱਥੋਂ ਵਾਪਸ ਹੋ ਜਾਂਦੇ ਨੇ। ਉਹ ਆਪਣੀ ਕਮਿਊਨਿਟੀ 'ਚ ਜ਼ਿਆਦਾ ਰਹਿੰਦੇ ਨੇ ਲੇਕਿਨ ਹਰ ਇੱਕ ਨੂੰ ਸਪੋਰਟ ਕਰਨ ਵਾਲੇ ਬੜੇ ਲਵਲੀ ਤੇ ਬੜੇ ਅੱਛੇ ਲੋਕ ਨੇ। ਦੋਸਤੋ ਖੁਰਮ ਬੇਗ ਮੇਰੇ ਭਾਈ ਵੀ ਹੈਗੇ ਨੇ ਔਰ ਕਾਫੀ ਅਰਸੇ ਤੋਂ ਦੁਬਈ ਦੇ ਵਿੱਚ ਮੁਕੀਮ ਹੈਗੇ ਨੇ। ਬੜਾ ਇਹਨਾਂ ਦਾ ਐਕਸਪੀਰੀਅੰਸ ਇੱਥੇ ਮੁxtਲਫ ਕਮਿਊਨਿਟੀਜ਼ ਨਾਲ ਮਿਲ ਕੇ ਤੇ ਅੱਜ ਅਸੀਂ ਛੋਟੀ ਜਿਹੀ ਵੀਡੀਓ ਇਸ ਲਈ ਬਣਾਈ ਹੈ ਕਿ ਇਹਦੇ ਵਿੱਚ ਮੁxtਲਫ ਟੌਪਿਕਸ ਥੋੜੇ ਡਿਸਕਸ ਕਰੀਏ ਵੀਜ਼ੇ ਦੇ ਹਵਾਲੇ ਨਾਲ, ਕਮਿਊਨਿਟੀ ਦੇ ਹਵਾਲੇ ਨਾਲ, ਸੈਲਰੀ ਦੇ ਹਵਾਲੇ ਨਾਲ, ਕੰਮ ਦੇ ਹਵਾਲੇ ਨਾਲ। ਲੇਕਿਨ ਅਸੀਂ ਡਿਟੇਲਸ ਵੀ ਤੁਹਾਨੂੰ ਇਸ ਚੈਨਲ ਤੇ ਦਿੰਦੇ ਰਹਾਂਗੇ ਦੁਬਈ ਦੇ ਹਵਾਲੇ ਨਾਲ ਔਰ ਅਟਰੈਕਸ਼ਨਸ ਵੀ ਦਿਖਾਵਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।